ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 8 ਨਵੰਬਰ 2013 23 ਤੱਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਰਾਜਮੀਤ ਸਿੰਘ ਦਿਓਲ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਿੱਖ ਇਤਿਹਾਸ ਸੰਬੰਧੀ ਮਹਾਨ ਸਾਖੀਆਂ ਅਤੇ ਸਮਾਜਿਕ ਬੁਰਾਈਆਂ ਸੰਬੰਧੀ ਜੋ ਨੇਕ ਸਲਾਹ ਦਿੰਦੇ ਹੋ ਉਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਮੇਰਾ ਡਾਕਟਰ ਸਾਹਿਬ ਤੋਂ ਇਹ ਸਵਾਲ ਹੈ ਕਿ ਭਵਿੱਖ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਬਣ ਜਾਵੇ, ਪਰ ਕੀ ਖਾਲਿਸਤਾਨ ਆਪਣੇ ਆਪ ਨੂੰ ਗਵਾਂਢੀ ਦੇਸ਼ਾਂ ਦੀ ਦਹਿਸ਼ਤਗਰਦੀ ਤੋਂ ਸੁਰੱਖਿਅਤ ਰੱਖ ਸਕੇਗਾ ਜਿਹੜੇ ਕਿ ਬੇਗੁਨਾਹਾਂ ਨੂੰ ਮਾਰ ਰਹੇ ਹਨ? ਕੀ ਖਾਲਿਸਤਾਨ ਦੀਆਂ ਸਰਹੱਦਾਂ ਇਹਨਾਂ ਤੋਂ ਮਹਿਫੂਜ਼ ਰਹਿ ਸਕਣਗੀਆਂ? ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਰਾਜਮੀਤ ਸਿੰਘ ਦਿਓਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਮਾਣਮੱਤੇ ਇਤਿਹਾਸ ਨੂੰ ਇੱਕ ਚੰਗੇ ਢੰਗ ਦੇ ਨਾਲ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ। ਉਹਨਾਂ ਨੂੰ ਇਹ ਵੀ ਲੱਗਾ ਕਿ ਅਸੀਂ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਅੱਜ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ, ਸਿੱਖ ਸਮਾਜ ਖਾਸ ਤੌਰ 'ਤੇ, ਜਿਨ੍ਹਾਂ ਬਾਰੇ ਬਹੁਤ ਵਾਰ ਗੁਰਦੁਆਰਿਆਂ ਦੇ ਪਲੇਟਫਾਰਮ ਤੋਂ ਗੱਲ ਨਹੀਂ ਹੁੰਦੀ, ਅਸੀਂ ਉਹਨਾਂ ਨੂੰ ਵੀ ਸਾਹਮਣੇ ਲਿਆਂਦੇ ਹਾਂ। ਅਤੇ ਅਖੀਰ 'ਚ ਉਹਨਾਂ ਦਾ ਸਵਾਲ ਹੈ ਜੀ, ਅਤੇ ਸਵਾਲ ਉਹਨਾਂ ਦਾ ਸ਼ਾਇਦ ਅੱਗੇ ਵੀ ਇੱਕ ਦੋ ਵਾਰ ਇਸ ਕਿਸਮ ਦੇ ਸਵਾਲ ਅਸੀਂ ਐਡਰੈਸ ਕੀਤੇ ਨੇ ਜੀ। ਅੱਜ ਵੀ ਵੀਰ ਜਸਪ੍ਰੀਤ ਸਿੰਘ ਹੋਰਾਂ ਨਾਲ ਆਸਟ੍ਰੇਲੀਆ ਗੱਲਬਾਤ ਹੋ ਰਹੀ ਸੀ। ਕੌਮੀ ਆਵਾਜ਼ ਰੇਡੀਓ ਰਨ ਕਰਦੇ ਨੇ ਬਾਕੀ ਸਾਥੀਆਂ ਦੇ ਨਾਲ ਜੀ। ਸੋ ਇਹ ਵਿਚਾਰ ਚੱਲ ਰਹੀ ਸੀ ਵੀ ਕਈ ਵਾਰ ਕੁਛ ਚੀਜ਼ਾਂ ਦੀ ਰੈਪੀਟੀਸ਼ਨ ਹੁੰਦੀ ਹੈ, ਅਤੇ ਮੇਰਾ ਇਹ ਕਹਿਣਾ ਸੀ ਕਿ ਜਿਹੜੇ ਸਵਾਲ ਜਦੋਂ ਅਸੀਂ ਉਹਨਾਂ ਨੂੰ ਆਨਸਰ ਕੀਤਾ ਜਾਂ ਉਹਨਾਂ ਦੇ ਜਵਾਬ ਦਿੱਤੇ, ਉਸ ਤੋਂ ਬਾਅਦ ਬਹੁਤ ਸਾਰੇ ਨਵੇਂ ਸਰੋਤੇ ਦਰਸ਼ਕ ਸਾਡੇ ਪ੍ਰੋਗਰਾਮ ਨਾਲ ਹਰ ਰੋਜ਼ ਜੁੜਦੇ ਨੇ ਜੀ। ਸੋ ਸੰਭਵ ਹੈ ਕਿ ਜਿਹੜੇ ਨਵੇਂ ਜੁੜਦੇ ਨੇ ਉਹ ਬਹੁਤ ਵਾਰੀ ਉਹਨਾਂ ਨੇ ਪੁਰਾਣਾ ਸੁਣਿਆ ਨਹੀਂ ਹੁੰਦਾ ਜਾਂ ਦੇਖਿਆ ਨਹੀਂ ਹੁੰਦਾ, ਅਤੇ ਉਹੀ ਸਵਾਲ ਫਿਰ ਕਿਸੇ ਨਾ ਕਿਸੇ ਬਹਾਨੇ ਰਿਪੀਟ ਵੀ ਹੁੰਦਾ ਜੀ ਜੀ। ਪਰ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ, ਕਿਉਂਕਿ ਅੱਜ ਕੱਲ੍ਹ ਐਕਸੈਸ ਹਰ ਇੱਕ ਦੀ ਇੰਟਰਨੈਟ 'ਤੇ ਹੈ। ਤੁਹਾਡੇ ਫੋਨ ਵੀ ਜਿਹੜੇ ਨੇ ਉਹ ਆਈਫੋਨ ਤੁਹਾਨੂੰ ਜਿਹੜਾ ਬਹੁਤ ਸਾਰੀ ਜਾਣਕਾਰੀ ਦਿੰਦੇ ਨੇ ਜੀ। ਸੋ ਚੰਗਾ ਹੋਏ ਵੀ ਜਿਹੜੇ ਵੀਰ ਨਵੇਂ ਵੀ ਜੁੜਦੇ ਨੇ, ਵੀਰ ਭੈਣਾਂ, ਉਹ ਗੂਗਲ ਕਰਕੇ, ਕਿਉਂਕਿ ਅਸੀਂ ਕੁਝ ਸਮੇਂ ਤੋਂ ਇੱਕਦਮ ਪਹਿਲਾਂ ਤਾਂ ਨਹੀਂ ਸੀ ਸ਼ੁਰੂ 'ਚ, ਲੇਕਿਨ ਹੁਣ ਸਾਡੇ ਜਿਵੇਂ ਜੇ 1 ਘੰਟੇ ਦਾ ਸ਼ੋਅ ਹੈ ਅਤੇ ਉਸ ਦੇ ਅਸੀਂ 4 ਸੈਗਮੈਂਟ ਜਿਹੜੇ ਨੇ, ਜਿਹੜੀਆਂ ਬ੍ਰੇਕਸ ਹੁੰਦੀਆਂ ਨੇ 3 ਬ੍ਰੇਕਸ, ਉਹਦੇ 4 ਸੈਗਮੈਂਟ ਬਣ ਜਾਂਦੇ ਨੇ, ਔਰ ਹਰ ਸੈਗਮੈਂਟ ਦੇ ਹੈਡਿੰਗ ਹੁੰਦਾ ਉੱਤੇ ਕਿ ਇਹ ਸੈਗਮੈਂਟ 'ਚ ਗੱਲ ਕਿਹਦੇ ਬਾਰੇ ਹੈ। ਹਾਲਾਂਕਿ ਉਸ ਸੈਗਮੈਂਟ ਦੇ ਵਿੱਚ 2-3 ਇਸ਼ੂ ਡਿਸਕਸ ਹੋਏ ਹੁੰਦੇ ਨੇ, ਪਰ ਜਿਹੜਾ ਕੋਈ ਇੱਕ ਅਹਿਮੀਅਤ ਵਾਲਾ ਹੁੰਦਾ ਹੈ ਉਸ ਨੂੰ ਅਸੀਂ ਹੈਡਲਾਈਨ 'ਚ ਰੱਖਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਚੰਗਾ ਹੋਏ ਜਿਹੜੇ ਵੀਰ ਭੈਣਾਂ ਵਕਤ ਕੱਢ ਸਕਦੇ ਨੇ ਕਿ ਜਿਹੜਾ ਉਹਨਾਂ ਦਾ ਸਵਾਲ ਇਸ ਕਿਸਮ ਦਾ ਹੁੰਦਾ ਹੈ ਉਸ ਨੂੰ ਗੂਗਲ ਕਰਕੇ ਸਾਡਾ ਨਾਂ ਪਾ ਕੇ ਜਾਂ ਸੱਚੋ ਸੱਚ ਪਾ ਕੇ ਇੱਕ ਵਾਰੀ ਸਰਚ ਕਰ ਲਿਆ ਕਰਨ, ਤਾਂ ਕਿ ਫਿਰ ਸਾਨੂੰ ਉਹੀ ਗੱਲ ਬਾਰ-ਬਾਰ ਰਿਪੀਟ ਨਾ ਕਰਨੀ ਪਏ ਜੀ ਜੀ। ਸੋ ਅਸੀਂ ਇਹ ਅਜ਼ਿਊਮ ਕਰਦੇ ਹਾਂ ਕਿ ਉਹਨਾਂ ਦਾ ਇਹ ਸਵਾਲ ਹੋਰ ਵੀ ਬਹੁਤ ਸਾਰੇ ਵੀਰ ਭੈਣ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦਾ ਵੀ ਸਵਾਲ ਹੈ ਜੀ। ਹੁਣ ਉਹਨਾਂ ਦਾ ਕੰਸਰਨ ਇਹ ਹੈ ਸੇਫਟੀ ਦਾ। ਇਸ ਤੋਂ ਪਹਿਲਾਂ ਬੇਸ਼ੱਕ ਇੱਕ ਹੋਰ ਵੀਰ ਨੇ ਜਦੋਂ ਕੁਛ ਦਿਨ ਪਹਿਲਾਂ ਪੁੱਛਿਆ ਸੀ, ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਤਾਂ ਇੱਕ ਛੋਟਾ ਜਿਹਾ ਦੇਸ਼ ਹੋਵਾਂਗੇ, ਸਾਡੇ ਨੇੜੇ ਹਿੰਦੁਸਤਾਨ ਇੰਨਾ ਵੱਡਾ ਦੇਸ਼ ਹੈ ਜਾਂ ਬਾਕੀ ਦੇਸ਼ ਨੇ ਵੀ ਇਹ ਤਾਂ ਸਾਨੂੰ ਬਿਸਕੁਟ ਦੀ ਤਰ੍ਹਾਂ ਖਾ ਜਾਣਗੇ। ਅਸੀਂ ਉਹਦਾ ਹੈਡਿੰਗ ਵੀ ਇਹੀ ਦਿੱਤਾ ਸੀ ਕਿ ਕੀ ਖਾਲਿਸਤਾਨ ਜਿਹੜਾ ਹੈ ਉਹ ਬਿਸਕੁਟ ਦੀ ਤਰ੍ਹਾਂ ਖਾਧਾ ਜਾਏਗਾ ਜੀ। ਸੋ ਇਸ ਤੋਂ ਬਿਨਾਂ ਜਿਹੜਾ ਇਹਨਾਂ ਨੇ ਹੋਰ ਥੋੜ੍ਹੀ ਜਿਹੀ ਡੀਪਰ ਗੱਲ ਕੀਤੀ ਹੈ। ਸੇਫਟੀ ਦੀ ਗੱਲ ਤਾਂ ਕੀਤੀ, ਸਿਕਿਉਰਿਟੀ ਦੀ, ਕਿ ਬਾਰਡਰਸ ਕਿੰਨੇ ਸਿਕਿਉਰ ਹੋਣਗੇ, ਪਰ ਇਹਨਾਂ ਨੇ ਜ਼ਿਆਦਾ ਫਿਕਰ ਜਤਾਇਆ ਵੀ ਗਵਾਂਢੀ ਦੇਸ਼ਾਂ 'ਚ, ਉਹਨਾਂ ਨੇ ਸ਼ਬਦ ਦੇਸ਼ਾਂ ਵਰਤਿਆ। ਇਹਦਾ ਮਤਲਬ ਹੈ ਵੀ ਸਿਰਫ ਪਾਕਿਸਤਾਨ ਫੋਕਸਡ ਨਹੀਂ ਹੈ, ਇੰਡੀਆ ਫੋਕਸਡ ਵੀ ਹੈ, ਕਿਉਂਕਿ ਜੇ ਪਾਕਿਸਤਾਨ ਦੇ ਵਿੱਚ ਅੰਦਰੂਨੀ ਦਹਿਸ਼ਤਗਰਦੀ ਚੱਲ ਰਹੀ ਹੈ ਤਾਂ ਹਿੰਦੁਸਤਾਨ 'ਚ ਉਸ ਤੋਂ ਵੀ ਵੱਡੇ ਪੈਮਾਨੇ 'ਤੇ ਚੱਲ ਰਹੀ ਹੈ ਜੀ। ਹਿੰਦੁਸਤਾਨ ਦਾ ਤਾਂ 1/3 ਭਾਰਤ ਜਿਹੜਾ ਹੈ ਉਹ ਇਸ ਵੇਲੇ ਨਕਸਲੀਆਂ ਦੇ ਕਬਜ਼ੇ 'ਚ ਹੈ। 200 ਤੋਂ ਜ਼ਿਆਦਾ ਜ਼ਿਲ੍ਹੇ ਹਿੰਦੁਸਤਾਨ ਦੇ, ਔਰ ਕੋਈ ਐਸਾ ਦਿਨ ਨਹੀਂ ਹੈ, ਉਹ ਅਸਾਮ ਹੋਏ, ਮਨੀਪੁਰ ਹੋਏ, ਜਿਹੜੀਆਂ
ਉੱਤਰ ਪੂਰਬ ਦੀਆਂ 7 ਸਟੇਟਾਂ ਨੇ ਜਿਨ੍ਹਾਂ ਨੂੰ 7 ਸਿਸਟਰਸ ਕਹਿੰਦੇ ਨੇ, ਜੀ ਉਹਨਾਂ ਨੂੰ ਤਾਂ ਵੈਸੇ ਹੀ ਕੱਟ ਆਫ ਕੀਤਾ ਹੋਇਆ ਬਾਕੀ ਦੁਨੀਆ ਤੋਂ। ਜਦੋਂ ਤੁਸੀਂ ਈਵਨ ਇੰਡੀਆ ਦਾ ਵੀਜ਼ਾ ਵੀ ਲੈਂਦਾ ਹੈ ਕੋਈ ਬਾਹਰਲਾ ਫੋਰਨਰ, ਉਹਨਾਂ ਨੂੰ ਈਸਟ ਦੀਆਂ ਸਟੇਟਾਂ ਦਾ ਵੀਜ਼ਾ ਨਹੀਂ ਮਿਲਦਾ ਔਰ ਬੜੀ ਲਿਮਿਟਿਡ ਐਕਸੈਸ ਹੁੰਦੀ ਹੈ। ਔਰ ਜਿਹੜਾ ਇੰਟੀਰੀਅਰ ਹੈ ਉਹਨਾਂ ਦਾ ਅੰਦਰੂਨੀ ਹਿੱਸਾ, ਉਹਦੇ ਤੱਕ ਤਾਂ ਉਹਨਾਂ ਨੂੰ ਬਿਲਕੁਲ ਹੀ ਨਹੀਂ ਜਾਣ ਦਿੰਦੇ। ਜੀ ਸੋ ਉਹ 7 ਸਟੇਟਾਂ ਤਾਂ ਭਾਰਤ ਦੀਆਂ ਸ਼ੁਰੂ ਤੋਂ ਹੀ ਇਨਸਰਜੈਂਸੀ, ਗੁਰੀਲਿਆਂ ਦੀ ਆਪਣੀ ਆਜ਼ਾਦੀ ਦੀ ਗੱਲ ਔਰ ਦਹਿਸ਼ਤਗਰਦੀ, ਟੈਕਸ, ਉਹਨਾਂ ਜਿੰਨੇ ਨਾਗੇ, ਮੀਜ਼ੋ, ਇਹ ਸਾਰੇ ਟਰਾਈਬ ਨੇ, ਇਹਨਾਂ ਦੇ ਟਰਾਈਬ ਆਪਣੇ ਲੀਡਰਾਂ ਨੂੰ ਜਿਹੜੇ ਕਿ ਗੁਰੀਲੇ ਨੇ ਟੈਕਸ ਦਿੰਦੇ ਨੇ, ਗਵਰਨਮੈਂਟ ਨੂੰ ਤਾਂ ਟੈਕਸ ਨਹੀਂ ਦਿੰਦੇ ਹੈ ਉਹ। ਜੀ ਸੋ ਇਸੇ ਤਰ੍ਹਾਂ ਅਸੀਂ ਭਾਰਤ ਦੇ ਬਾਕੀ ਥਾਵਾਂ ਤੇ ਵੀ ਦੇਖਦੇ ਹਾਂ। ਸੋ ਇਹਨਾਂ ਨੇ ਸ਼ਬਦ ਦੇਸ਼ਾਂ ਵਰਤਿਆ। ਪਾਕਿਸਤਾਨ ਦੀ ਜਿਹੜੀ ਅੰਦਰੂਨੀ ਸਥਿਤੀ ਆ ਉਸ ਤੋਂ ਅਸੀਂ ਵਾਕਿਫ ਹੈ, ਖਾਸ ਤੌਰ ਤੇ 9/11 ਤੋਂ ਬਾਅਦ ਜਦੋਂ ਦੀ ਜਾ ਕੇ ਉੱਥੇ ਹੋਂਦ ਨੈਟੋ ਔਰ ਅਮਰੀਕਨ ਫੋਰਸਿਸ ਨੇ ਬਣਾਈ। ਪਾਕਿਸਤਾਨ ਵਿਚਲੀਆਂ ਇੰਨੀਆਂ ਕੁ ਤਨਜ਼ੀਮਾਂ ਨੇ, ਉਹ ਲਸ਼ਕਰ ਤਾਇਬਾ ਹੋਏ, ਉਹ ਅਲ-ਕਾਇਦਾ ਹੋਏ, ਉਹ ਜਿਹੜਾ ਤਹਿਰੀਕ ਤਾਲਿਬਾਨ ਹੋਏ, ਔਰ ਉਹਨਾਂ ਦੀਆਂ ਆਪਣੀਆਂ ਇੰਟੀਰੀਅਰ ਦੇ ਵਿੱਚ ਹੋਰ ਵੀ ਕਈ ਇਸ ਕਿਸਮ ਦੀਆਂ ਜਥੇਬੰਦੀਆਂ ਜਿਹੜੀਆਂ, ਉਹਨਾਂ ਦੇ ਪਿੱਛੇ ਕੌਣ ਹੈ ਇਸ ਬਾਰੇ ਕਦੇ ਵੀ ਕੋਈ ਬਹੁਤੀ ਤਹਿਕੀਕਾਤ ਜਾਂ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਆਈ। ਔਰ ਸਾਡਾ ਅੰਦਾਜ਼ਾ ਹੈ ਕਿ ਵੀ ਕਾਫੀ ਵੱਡੇ ਪੈਮਾਨੇ ਤੇ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ, ਜਿਹਦੇ ਵਿੱਚ ਭਾਰਤ ਖਾਸ ਤੌਰ ਤੇ ਸ਼ਾਮਲ ਹੈ, ਜਿਵੇਂ ਬਲੋਚਿਸਤਾਨ ਦੀ ਨੈਸ਼ਨਲਿਸਟ ਪਾਰਟੀ ਹੈ, ਉਸ ਨੂੰ ਸਿੱਧੇ ਤੌਰ ਤੇ ਸਪੋਰਟ ਕਰਦੇ ਨੇ ਔਰ ਉਹਨਾਂ ਨੂੰ ਹਥਿਆਰ ਵੀ ਦਿੰਦੇ ਨੇ। ਇਸੇ ਤਰ੍ਹਾਂ ਅਮਰੀਕਨ ਇੰਟਰਸਟ ਜਿਹੜਾ ਹੈ ਉਹ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ 'ਚ ਹੈ, ਉਹਨਾਂ ਨੇ ਵੀ ਆਪਣੇ ਸੈੱਲ ਰੱਖ ਕੇ ਆਪਣੀਆਂ ਇਸ ਕਿਸਮ ਦੀਆਂ ਪ੍ਰਾਈਵੇਟ ਜਿਹੜੀਆਂ ਨੇ ਫੌਜਾਂ ਖੜੀਆਂ ਕੀਤੀਆਂ ਹੋਈਆਂ ਨੇ। ਜੀ ਇਸ ਤੋਂ ਇਲਾਵਾ ਅਮਰੀਕਾ ਦੇ ਜਿਵੇਂ ਵਾਈਟ ਵਾਟਰ, ਉੱਥੇ ਇਸ ਗੱਲ ਸਾਹਮਣੇ ਆਈ ਵੀ ਕਿਵੇਂ ਇੱਕ ਉਸ ਏਜੰਸੀ ਦੇ ਜਿਹਦੇ ਸੈਂਕੜਿਆਂ ਬੰਦੇ ਪਾਕਿਸਤਾਨ 'ਚ ਪ੍ਰਾਈਵੇਟ ਘਰਾਂ 'ਚ ਰਹਿੰਦੇ ਨੇ, ਲੇਕਿਨ ਉਹ ਪਾਕਿਸਤਾਨੀ ਲਾਅ ਨੂੰ ਜਵਾਬਦੇਹ ਨਹੀਂ ਹੈ। ਉਹਨੇ ਜਦੋਂ ਕਿਸੇ ਦਾ ਮਰਡਰ ਕੀਤਾ ਤੇ ਉਹ ਇਸ਼ੂ ਸਾਹਮਣੇ ਆਇਆ, ਲੇਕਿਨ ਅਮਰੀਕਨ ਉਸ ਬੰਦੇ ਨੂੰ ਕੱਢ ਕੇ ਲੈ ਆਏ। ਜੀ ਸੋ ਹਾਲਾਂਕਿ ਉਸ ਕੇਸ ਤੋਂ ਬਾਅਦ ਪਾਕਿਸਤਾਨ ਨੇ ਨੈਟੋ ਦਾ ਉਹ ਰਸਤਾ ਜਿਹੜਾ ਅਫਗਾਨਿਸਤਾਨ ਨਾਲ ਜੋੜਦਾ ਹੈ ਪਾਕਿਸਤਾਨ ਤੋਂ ਚਮਨ ਬਾਰਡਰ ਤੋਂ, ਜੀ ਉਹਨੂੰ ਵੀ ਕਿੰਨੇ ਦਿਨ ਬੰਦ ਰੱਖਿਆ, ਲੇਕਿਨ ਇਹਦੇ ਬਾਵਜੂਦ ਇੰਟਰਫੀਅਰੈਂਸ ਉੱਥੇ ਬਹੁਤ ਜ਼ਿਆਦਾ ਹੈ। ਜੀ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਦੋਵੇਂ ਹੀ ਮੁਲਕ ਜਿਹੜੇ ਖਾਲਿਸਤਾਨ ਦੇ ਇਮੀਡੀਏਟ ਨੇਬਰ ਨੇ, ਉਹਨਾਂ ਦੇ ਵਿੱਚ ਦਹਿਸ਼ਤਗਰਦੀ ਦਾ ਮਾਹੌਲ, ਕਿਤੇ ਨਾ ਕਿਤੇ ਇਨਸਰਜੈਂਸੀ ਦਾ ਮਾਹੌਲ, ਔਰ ਬਾਹਰਲੀਆਂ ਪਾਕਿਸਤਾਨ 'ਚ ਖਾਸ ਤੌਰ ਤੇ ਬਾਹਰਲੀਆਂ ਏਜੰਸੀਆਂ ਦੇ ਇੰਟਰਫੀਅਰੈਂਸ ਹੈ। ਜੀ ਪਰ ਜਿਹੜਾ ਆਰਗੂਮੈਂਟ ਅਸੀਂ ਐਜ਼ ਏ ਸਟਰੋਂਗ ਆਰਗੂਮੈਂਟ ਖਾਲਿਸਤਾਨ ਦੀ ਕਾਇਮੀ ਦੇ ਡਿਫੈਂਸ ਦੇ ਵਿੱਚ ਵਰਤਦੇ ਹੈ, ਜੀ ਮੰਦੇ ਭਾਗਾਂ ਦੀ ਗੱਲ ਹੈ ਵੀ ਸਾਡੇ ਕਈ ਸੂਝਵਾਨ ਵੀਰ ਭੈਣਾਂ ਵੀ ਇਹਨੂੰ ਆਪੋਜ਼ਿਟ ਆਰਗੂਮੈਂਟ ਦੇ ਲਈ ਵਰਤਦੀਆਂ। ਜੀ ਜੀ ਸਾਡਾ ਇਹ ਕਹਿਣਾ ਹੈ ਔਰ ਇਹ ਸਾਡਾ ਵਿਸ਼ਵਾਸ ਔਰ ਹਿਸਟਰੀ ਦੋਨਾਂ ਦੇ ਝਰੋਖੇ ਚੋਂ ਇਸ ਨੂੰ ਪੜਚੋਲਿਆ ਜਾ ਸਕਦਾ ਹੈ, ਇਸ ਦੀ ਜਿਹੜੀ ਹੈ ਉਹ ਇਸ ਨੂੰ ਉਧੇੜਿਆ ਜਾ ਸਕਦਾ ਹੈ, ਈਵਨ ਬਿਲਕੁਲ ਇਹਦੀ ਵਾਲ ਦੀ ਖੱਲ ਲਾਈ ਜਾ ਸਕਦੀ ਇਸ ਆਰਗੂਮੈਂਟ ਦੀ ਜੀ ਕਿ ਹਿੰਦੁਸਤਾਨ 'ਚ ਪਹਿਲੀ ਸ਼ੁਰੂਆਤ ਜਿਹੜੀ ਹੈ ਅਸੀਂ ਦੇਖਦੇ ਹਾਂ ਕਿ ਮੁਹੰਮਦ ਬਿਨ ਕਾਸਮ 7ਵੀਂ 8ਵੀਂ ਸਦੀ 'ਚ ਮੁਹੰਮਦ ਸਾਹਿਬ ਦੇ ਹਜ਼ਰਤ ਮੁਹੰਮਦ ਸਾਹਿਬ ਦੇ ਇੰਤਕਾਲ ਦੇ 65-70 ਸਾਲ ਦੇ ਵਿੱਚ ਆ ਜਾਂਦਾ, ਮੁਲਤਾਨ ਔਰ ਸਿੰਧ ਉਹ ਕੰਕਰ ਕਰ ਲੈਂਦਾ। ਜੀ 10ਵੀਂ ਸਦੀ ਦਾ ਐਂਡ 11ਵੀਂ ਸਦੀ ਦੇ ਬਿਲਕੁਲ ਬਿਗਨਿੰਗ ਦੇ ਸਾਲਾਂ 'ਚ ਮਹਿਮੂਦ ਗਜ਼ਨੀ ਆ ਜਾਂਦਾ, 17 ਵਾਰ ਆਉਂਦਾ। ਫਿਰ ਨਾਲ ਹੀ ਜਿਹੜਾ ਮੁਹੰਮਦ ਗੌਰੀ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਦਿੱਲੀ ਦੇ ਤਖਤ ਤੇ ਬਹਿ ਜਾਂਦਾ। ਫਿਰ ਇੱਕ ਤੋਂ ਬਾਅਦ ਕੋਈ ਦਾਸ ਵੰਸ਼, ਕੋਈ ਲੋਧੀ ਵੰਸ਼, ਅਲਟੀਮੇਟਲੀ ਬਾਬਰ ਤੁਰਕ ਆ ਜਾਂਦਾ, ਅਗਲੇ 300 ਸਾਲ ਤੁਰਕ ਬੈਠੇ ਰਹਿੰਦੇ ਨੇ। ਜੀ ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਕਿ ਲਗਭਗ 1000 ਸਾਲ ਦੇ ਕਰੀਬ ਦਾ ਸਮਾਂ ਜੇ ਮੁਹੰਮਦ ਬਿਨ ਕਾਸਿਮ ਤੋਂ ਅਸੀਂ ਸ਼ੁਰੂ ਕਰੀਏ ਤੇ ਉਹ ਹਿੰਦੁਸਤਾਨ 'ਚ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਹਮਲਾਵਰ ਸੀ ਜਾਂ ਜਿਹੜੇ ਕਾਬਜ਼ ਹੋ ਕੇ ਜਿਹਨਾਂ ਨੇ ਰਾਜ ਕੀਤਾ ਹੈ ਉਹਨਾਂ ਦੀ ਡੋਮੀਨੈਂਸ ਦਾ ਜਾਂ ਉਹਨਾਂ ਦੀ ਸਰਦਾਰੀ ਦਾ। ਜੀ ਸੋ ਜ਼ਾਹਰ ਹੈ ਇਹ ਹੱਕ ਮੈਂਟੈਲਿਟੀ ਹੈ। ਪਾਕਿਸਤਾਨ ਬਣਿਆ ਇਸ ਥਾਟ ਦੇ ਉੱਤੇ ਹੀ ਕਿ ਹਿੰਦੁਸਤਾਨ ਦੋ ਨੇਸ਼ਨ ਨੇ, ਇਸਲਾਮ ਦੀ ਇੱਕ ਆਪਣੀ ਸੱਭਿਅਤਾ, ਆਪਣਾ ਨੇਸ਼ਨ, ਔਰ ਬਿਲਕੁਲ ਉਹਨਾਂ ਦਾ ਠੀਕ ਆਰਗੂਮੈਂਟ ਹੈ। ਔਰ ਇਵੈਂਚੁਅਲੀ ਕਾਇਦੇ ਆਜ਼ਮ ਇਸ ਆਰਗੂਮੈਂਟ ਨੂੰ ਮਨਾਉਣ 'ਚ ਕਾਮਯਾਬ ਰਹੇ, ਅੰਗਰੇਜ਼ਾਂ ਤੋਂ ਵੀ ਨੇਸ਼ਨ ਬਣਿਆ। ਹੁਣ ਇੱਧਰ ਜਿਹੜਾ ਹਿੰਦੂਆਂ ਦੀ ਅਪਸਰਜ ਹੋਈ ਜਾਂ ਇਹ ਵਾਪਸ ਆਏ 1000 ਸਾਲ ਦੀ ਗੁਲਾਮੀ ਤੋਂ ਬਾਅਦ, ਮੋਹਨਦਾਸ ਕਰਮਚੰਦ ਗਾਂਧੀ, ਸ਼ੰਕਰਾ ਤੋਂ ਬਾਅਦ ਸਭ ਤੋਂ ਪਾਵਰਫੁਲ ਹਿੰਦੂਆਂ ਦਾ ਲੀਡਰ ਉੱਭਰੇ ਜਿਹਨੇ ਹਿੰਦੂਤਵਾ ਨੂੰ ਲਿਆ ਕੇ ਫਰੰਟ ਬਰਨਰ ਤੇ ਰੱਖਤਾ ਰਾਮ ਰਾਜ ਦੇ ਨਾਂ ਥੱਲੇ।
ਜੀ ਜੀ ਹੁਣ ਜਦੋਂ ਅਸੀਂ ਇਹਨਾਂ ਦੋਨਾਂ ਮੁਲਕਾਂ ਦੀ ਗੱਲ ਕਰਦੇ ਹਾਂ, ਇੰਡੀਆ ਔਰ ਪਾਕਿਸਤਾਨ ਦੀ, ਇੱਕ ਪਾਸੇ 1000 ਸਾਲ ਦੀ ਹਾਕਮੀ ਦਾ ਨਸ਼ਾ ਹੈ, ਜੀ ਇੱਕ ਪਾਸੇ 1000 ਸਾਲ ਦੀ ਗੁਲਾਮੀ ਦੀ ਜ਼ਲਾਲਤ ਹੈ। ਹੁਣ ਦੋਨਾਂ ਦੀਆਂ ਸਮੱਸਿਆਵਾਂ ਅੰਦਰੂਨੀ ਹੋਰ ਵੀ ਨੇ। ਪਾਕਿਸਤਾਨ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ, ਉਹਦੇ ਵਿੱਚ ਬਹੁਤ ਸਾਰਾ ਰੋਲ ਪੱਛਮੀ ਤਾਕਤਾਂ ਦਾ। ਜੀ ਹਿੰਦੁਸਤਾਨ ਦੇ ਵਿੱਚ ਜਿੱਥੇ 1000 ਸਾਲ ਦੀ ਗੁਲਾਮੀ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦੀ ਮਾਨਸਿਕਤਾ ਨੇ ਜਨਮ ਲਿਆ, ਜਿੱਥੇ ਕਿ ਉਸ ਪਾਸਟ ਨੂੰ ਧੋਣਾ ਚਾਹੁੰਦੇ ਨੇ, ਉਹਨੂੰ ਗੜਬੜ ਵੀ ਕਰ ਰਹੇ ਨੇ, ਸਿਲੇਬਸ ਵੀ ਬਦਲ ਰਹੇ ਨੇ। ਦੂਸਰਾ, ਉਹ ਰਿਵੈਂਜ ਦੇ ਰਸਤੇ ਤੇ ਵੀ ਨੇ, ਬਦਲਾ ਵੀ ਲੈਣਾ ਚਾਹੁੰਦੇ ਨੇ। ਜੀ ਔਰ ਇਹੀ ਕਾਰਨ ਹੈ ਕਿ ਵੀ ਜਦੋਂ ਬੰਗਲਾਦੇਸ਼ ਨੂੰ ਜ਼ਬਰਦਸਤੀ ਹਿੰਦੁਸਤਾਨ ਨੇ ਫੌਜੀ ਤਾਕਤ ਦਾ ਇਸਤੇਮਾਲ ਕਰਕੇ ਪਾਕਿਸਤਾਨ ਤੋਂ ਅੱਡ ਕੀਤਾ, तो इंदिरा गांधी का बयान सी कि 1000 साल की गुलामी का बदला ले लिया गया है। हुण पूर्वी बंगाल का 1000 साल के इतिहास नाल की संबंध है जी? फिर तुसी उन्होंने इंजीनियर कर रहे हो, मुजीबुर रहमान नूं खड़ा कर रहे हो, रिफ्यूजीज नूं बहुत वड्डे पैमाने ते उस किस्म की गल नूं तुसी वधा रहे हो। हुण इधर जिहड़ी जितण वाली है लड़ाई इंदिरा गांधी, उहदा ये बयान है, तो जिहड़ा ओपोजिशन का लीडर है, जां उस वेले जिहड़ा अजे रैकगनाइज ओपोजिशन का लीडर तो नहीं सी, पर बहुत वड्डी पार्टी भारतीय जनसंघ का लीडर सी जी, अटल बिहारी वाजपेयी। हुण बजाए कि वो इनू ये कहंदा है कि देश की प्रधानमंत्री इस इशू नूं जिहड़ा कि एक सैकुलर कंट्री दे नाल संबंधित है, कॉम्यूनल रंग दे रही है, मजहबी रंग दे रही है, वो उन्होंने कहंदा है कि ये तो दुर्गा का अवतार है। इंदिरा गांधी दुर्गा देवी का अवतार है। हुण दुर्गा नूं दी जे तुसीं कॉनोटेशन देखोगे तो उही राक्षसां नूं मारना, उन्हां दा लहू पीना। सो जिवें मुसलमानां नूं राक्षस बना के जिवें मलेश तां इन्हां ने बनाया ही होया सी, उस रंग दे विच पेश करन दी लाइन आई। हुण असीं गल अपनी करिए फोकस्ड कि खालिस्तान सिखां दा, गुरु नानक साहब सिख धर्म दे बानी ने, उन्हां दा प्रकाश दिवस आउंदे 17 नवंबर नूं आ रहा है, एतवार वाले दिन जी। हुण उन्हां दा तां पहला सुनेहा वेई नदी चों बाहर आके जिहड़ा संसार दे लई है, ना कोई हिंदू ना मुसलमान जी, उन्होंने तो इस पार्ट नूं ज़ाहिर कर दिता है कि सिख सभ्यता दा, सिख विचारधारा दा, गुरमत दी विचारधारा दा, इन्हां दोनां चों किसी दे नाल जिहड़ा उस नाल नफरत नहीं है, हेटेड नहीं है। और यही गल असीं बार बार दोहराते हैं, देखते हैं कि जदों हाजियां दे नाल डिबेट हुंदी है, डिस्कशन हुंदी है, पुछण खोल किताब नूं हिंदू वड्डा के मुसलमान होई, बाबा आखे हाजियां शुभ अमलों बाजों दोनों रोई जी। हुण वो पुछण फोल किताब नूं फोल के पुछदे ने कि दसो तुसी हिंदू नूं चंगा कहा कि मुसलमान नूं कहा? तो गुरु साहब ने कहा कि अल्टीमेटली जिहड़ा फैसला है वो अमलों दे नाल होना है, स्टैंप लगी दे नाल नहीं होना जी। यही डायलॉग असीं 10वें पातशाह दा देखते हैं, बहादुर शाह दे वेले कि मज़हब हिंदू खूब के मुसलमान खूब। तो गुरु साहब का जवाब है कि हिंदू को हिंदू खूब, मुसलमान को मुसलमान खूब जी। सो साडे लिए ये दोनों ही सभ्यतावां, हिंदू सभ्यता जिहड़ी जमुना पार है, गंगा जमुना दे विचकार कल्चर है, और इस्लामी सभ्यता जिहड़ी वाघा बॉर्डर तो शुरू हुंदी है तो फिर मोराको तक लगातारता दे नाल जिहड़ी है इस्लाम दी पूरी बेल्ट है, जिथे कि इस्लाम ने 1400 साल च विकास कीता है। साडा उन्हां नाल भी कोई इस किस्म का इनहेरेंट एंटागनिज्म नहीं है जी। सो रादर ये आर्गूमेंट लैण दे कि जी उहदे नाल असीं असुरੱਖਿਅਤ होवांगे जां साडे दहशतगर्दी वधेगी। हुण हिंदुस्तान गरीब सिखां नूं, दलितां नूं थोड़े बहुत पैसे दे के पाकिस्तान भेज के बसां 'च बंब रखाते, होर हिंसक कार्रवाइयां करवातीआं, फिर जवाब दे विच उही काम उन्हां दी इंटैलीजेंस एजेंसी इधर करदी है जी कि किते बंब रखाते, किते होर करता। और ये सिलसिला चल रहा है, 65-66 साल तो ही चल रहा है। कश्मीर सिंह जिहड़ा 35 साल पाकिस्तान दी जेलां 'च रहण तो बाद आया सी रिहा हो के, उन्हें कहा सी कि जी ये तो साडा धर्म भी खराब कर कीता इन्हां ने, सानू नमाज सिखा के दूजा खतने करके भेजिया, तो फिर असीं उदों फड़े गए, साडी किसी ने सार भी नहीं लई। आ जिहड़ा हुण असीं सरबजीत सिंह जिन्होंने बड़ा वड्डा हीरो बनाया, पहलां तो कहंदे रहे जी वो तो हनेरे शराब पी के बॉर्डर क्रॉस कर गया सी, उहदा की कसूर है, फिर उन्होंने सब तो वड्डा हीरो बना दिता कि है ही वो राह दा बंदा सी, इस काम लई भेजे। जी। सो जे खालिस्तान एक मुल्क दे तौर ते इन्हां दोनां देशां दे विच बफर स्टेट दे तौर ते आ जांदा है ते साडा ना इन्हां नाल वैर है ना उन्हां नाल वैर है,
ਸੋ ਫਿਰ ਇਹਨਾਂ ਨੂੰ ਇੱਕ ਦੂਜੇ ਦੇਸ਼ਾਂ ਦੇ ਵਿੱਚ ਆਪਣੇ ਬੰਦੇ ਭੇਜ ਕੇ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਾਉਣ ਦੀ ਲੋੜ ਨਹੀਂ ਹੋਏਗੀ। ਸੋ ਸਾਡਾ ਕਲੇਮ ਹੀ ਇਹ ਹੈ ਕਿ ਜੇ ਸਾਊਥ ਏਸ਼ੀਆ ਦੇ ਵਿੱਚ ਅਸੀਂ ਸ਼ਾਂਤੀ, ਖੁਸ਼ਹਾਲੀ, ਸਟੇਬਿਲਿਟੀ, ਇਹ ਤਿੰਨੋਂ ਚੀਜ਼ਾਂ ਨੇ, ਇਹ ਅਸੀਂ ਚਾਹੁੰਦੇ ਹਾਂ, ਦੁਨੀਆ ਚਾਹੁੰਦੀ ਹੈ, ਅਮਰੀਕਾ ਚਾਹੁੰਦਾ ਹੈ, ਪੱਛਮੀ ਜਗਤ ਚਾਹੁੰਦਾ ਹੈ, ਤੇ ਫਿਰ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੀ ਇਸ ਦਾ ਜਵਾਬ ਹੈ। ਇਸ ਤੋਂ ਬਿਨਾ ਹੋਰ ਜੋ ਮਰਜ਼ੀ ਕਰ ਲਓ, ਗੱਲਾਂ ਬਾਤਾਂ ਕਰ ਲਓ, ਐਧਰਾਮ ਕਿੰਨੇ 65-66 ਸਾਲ 'ਚ ਕਿੰਨੀ ਵਾਰੀ ਐਧਰਾਮੇ ਹੋਏ। ਕੱਲ੍ਹ ਹੀ ਮੈਂ ਇੱਕ ਦੇਖ ਰਿਹਾ ਸੀ ਕਲਿੱਪ, ਜਨਰਲ ਅਯੂਬ ਖਾਨ ਜਿਹੜੇ ਫੀਲਡ ਮਾਰਸ਼ਲ ਸੀ, ਕਿ ਉਹਨੇ 1960 ਦੇ ਨੇੜੇ ਤੇੜੇ ਉਹਨੇ ਕਿਹਾ ਜੀ ਦੋਨੋਂ ਦੇਸ਼ਾਂ ਦੀ ਦੋਸਤੀ ਹੋਣੀ ਚਾਹੀਦੀ ਹੈ, ਆਪਸੀ ਅਸੀਂ ਦੋਸਤਾਨਾ ਖੇਡਾਂ ਕਰਾਈਏ। ਲਾਹੌਰ ਦੇ ਸਟੇਡੀਅਮ 'ਚ ਹੋਈਆਂ, ਜਿਹਦੇ 'ਚ ਕਿ ਮਿਲਖਾ ਸਿੰਘ ਜਿਹੜਾ ਉਸਨੇ ਜਿਹੜਾ ਪਾਕਿਸਤਾਨ ਦਾ ਸਭ ਤੋਂ ਤੇਜ਼ ਦੌੜਾਕ ਸੀ, ਐਥਲੀਟ ਸੀ, ਉਸ ਨੂੰ ਡਿਫੀਟ ਕੀਤਾ। ਔਰ ਉਹਨੂੰ ਅਯੂਬ ਖਾਨ ਨੇ ਜਿਹੜਾ ਫਲਾਈਂਗ ਸਿੱਖ ਦਾ ਟਾਈਟਲ ਹੈ, ਉਸ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਉੱਥੇ ਨੇ ਉਹਨਾਂ ਦੀ ਪ੍ਰੈਜ਼ੈਂਸ ਕਿਹਾ ਵੀ ਮੈਂ ਅੱਜ ਤੱਕ ਭੱਜਦੇ ਲੋਕ ਦੇਖੇ ਨੇ, ਉੱਡਦੇ ਨਹੀਂ ਦੇਖੇ। ਅੱਜ ਤੋਂ ਬਾਅਦ ਤੁਹਾਡੀ ਪਛਾਣ ਇੱਕ ਸਿੱਖ ਵਾਲੀ ਨਹੀਂ ਹੈ, ਫਲਾਈਂਗ ਸਿੱਖ ਵਾਲੀ ਹੈ, ਉੱਡਣੇ ਸਿੱਖ ਵਾਲੀ ਜੀ। ਸੋ ਇਦਾਂ ਦੀ ਗੁੱਡਵਿਲ ਵੀ ਰਹੀ 60 'ਚ। ਲੇਕਿਨ ਅਸੀਂ ਉਹੀ ਦੇਖਦੇ ਹਾਂ ਵੀ 5 ਸਾਲ ਬਾਅਦ 1965 ਦੇ ਵਿੱਚ ਭਾਰਤ ਤੇ ਪਾਕਿਸਤਾਨ ਜੰਗ ਦੇ ਰਸਤੇ ਤੇ ਆ ਜਾਂਦੇ ਨੇ। ਫਿਰ ਜੇ ਸਾਰੇ ਨੂੰ ਦੁਹਰਾਇਆ ਜਾਏ ਕਿ ਕਿੰਨੀ ਵਾਰ ਇਸ ਕਿਸਮ ਦਾ ਹੁੰਦਾ ਹੈ, ਬਾਹਰਲਾ ਪ੍ਰੈਸ਼ਰ ਪੈਂਦਾ ਹੈ, ਡਰਾਮੇ ਜੇ ਕਰਦੇ ਨੇ, ਜੇ ਅਸੀਂ ਦੋਸਤ ਬਣ ਗਏ ਫਿਰ ਉਹ ਹੌਸਟਿਲਿਟੀ ਸਾਹਮਣੇ ਆ ਜਾਂਦੀ ਹੈ, ਕਿਉਂਕਿ ਉਹ ਬਿਲਟ ਇਨ ਹੌਸਟਿਲਿਟੀ ਹੈ। ਇਹ ਗੱਲ ਇਕਬਾਲ ਕਰਨੀ ਪਏਗੀ, ਮੰਨਣੀ ਪਏਗੀ ਕਿ ਇੱਕ ਹਿਸਟਰੀ ਹੁੰਦੀ ਹੈ, ਇੱਕ ਸਾਈਕੋ ਹਿਸਟਰੀ ਹੁੰਦੀ ਹੈ, ਮਨੋਵਿਗਿਆਨਿਕ ਹਿਸਟਰੀ ਹੈ, ਸਾਈਕੋ ਹਿਸਟਰੀ ਹੈ। ਉਹ ਮੁਸਲਮਾਨ ਔਰ ਹਿੰਦੂ ਦੀ ਸਾਈਕੋ ਹਿਸਟਰੀ ਇੰਡੀਆ ਔਰ ਪਾਕਿਸਤਾਨ ਦੇ ਦਾਇਰੇ 'ਚ ਹੈ, ਸਿੱਖ ਦੇ ਵਿੱਚ ਨਹੀਂ ਹੈ। ਸਿੱਖ ਬੇਸ਼ੱਕ ਅਸੀਂ 65-66 ਸਾਲ ਪਹਿਲਾਂ ਸਿਵਲ ਵਾਰ 'ਚ ਉਲਝੇ ਮੁਸਲਮਾਨਾਂ ਦੇ ਨਾਲ, ਹਿੰਦੂਆਂ ਦੀ ਨੀਤੀ ਦੇ ਥੱਲੇ, ਲੇਕਿਨ ਅੱਜ ਜਦੋਂ ਅਸੀਂ ਮੁਸਲਮਾਨਾਂ ਨੂੰ, ਪਾਕਿਸਤਾਨੀਆਂ ਨੂੰ ਮਿਲਦੇ ਹਾਂ, ਜੋ ਸਾਨੂੰ ਮਿਲਦੇ ਨੇ, ਉਹ ਬਿਲਕੁਲ ਨਾਰਮਲ ਜਿਹੀ ਗੱਲ ਲੱਗਦੀ ਹੈ, ਨਾਰਮਲ ਜਿਹੀ ਰਿਲੇਸ਼ਨਸ਼ਿਪ ਹੈ, ਇੱਕ ਜ਼ਿਆਦਾ ਨਿੱਘ ਮਹਿਸੂਸ ਹੁੰਦਾ ਹੈ ਜੀ। ਕੁਝ ਮਿੰਟਾਂ ਦੇ ਵਿੱਚ ਤੁਸੀਂ ਆਇਡੈਂਟੀਫਾਈ ਕਰਦੇ ਹੋ, ਇਸ ਲਈ ਕਿ ਸਿੱਖ ਮਾਈਂਡ ਦੇ ਵਿੱਚ ਬਿਲਟ ਇਨ ਨਹੀਂ ਹੈ ਹੌਸਟਿਲਿਟੀ ਮੁਸਲਮਾਨਾਂ ਦੇ ਖਿਲਾਫ ਜਾਂ ਪਾਕਿਸਤਾਨੀ ਉਹਨਾਂ ਪੰਜਾਬੀ ਭਰਾਵਾਂ ਦੇ ਖਿਲਾਫ। ਇਸ ਦੇ ਨਾਲ ਹੀ ਅਸੀਂ ਦੂਸਰਾ ਪੱਖ ਅਧਿਆਤਮਕ ਦੇਖਦੇ ਹਾਂ ਕਿ ਸਾਂਝ ਹੈ ਗੁਰੂ ਨਾਨਕ ਸਾਹਿਬ ਦੀ, ਭਾਈ ਮਰਦਾਨੇ ਦੀ ਰਬਾਬ, ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ। ਸੋ ਸਾਡੇ ਲਈ ਦੋਨੋਂ ਹੀ ਪਾਸੇ ਜਿਹੜੇ ਨੇ ਉਹ ਅਹਿਮੀਅਤ ਰੱਖਦੇ ਨੇ। ਔਰ ਅਸੀਂ ਇਹ ਕਵਾਂਗੇ ਕਿ ਸਾਡੇ ਵੀਰ ਭੈਣਾਂ ਇਸ ਕਿਸਮ ਦਾ ਹੌਲੋ ਆਰਗੂਮੈਂਟ ਨਾ ਇਸਤੇਮਾਲ ਕਰਨ, ਰਾਦਰ ਇਸ ਸਟਰੋਂਗ ਆਰਗੂਮੈਂਟ ਨੂੰ ਇਸਤੇਮਾਲ ਕਰਨ ਕਿ ਭਾਈ ਉੱਥੇ ਪੀਸ, ਸ਼ਾਂਤੀ, ਸਟੇਬਿਲਿਟੀ, ਖੁਸ਼ਹਾਲੀ, ਜੋ ਵੀ ਸ਼ਬਦ ਨੇ ਬੜੇ ਕਾਮਨ ਇਸਤੇਮਾਲ ਹੁੰਦੇ ਨੇ, ਉਹ ਤਾਂ ਹੀ ਹੋ ਸਕੇਗੀ ਜੇ ਖਾਲਿਸਤਾਨ ਐਜ਼ ਏ ਬਫਰ ਸਟੇਟ ਇਹਨਾਂ ਦੋਨੋਂ ਹੀ ਜਿਹੜਾ 1000 ਸਾਲ ਦੀ ਇਹਨਾਂ ਦੀ ਸਾਈਕੋ ਹਿਸਟਰੀ, ਹੌਸਟਿਲਿਟੀ ਵਾਲੀਆਂ ਸੱਭਿਅਤਾਵਾਂ ਨੇ, ਇਹਨਾਂ ਦੇ ਵਿੱਚ ਸਿੱਖ ਸੱਭਿਅਤਾ ਕਾਇਮ ਹੋਏਗੀ। ਨਾ ਫਿਰ ਇੱਧਰਲਿਆਂ ਨੂੰ ਉੱਧਰ ਏਜੰਟ ਰੱਖਣੇ ਪੈਣਗੇ ਬੰਬ ਧਮਾਕੇ ਕਰਾਉਣ ਲਈ, ਨਾ ਜੰਗਾਂ ਹੋਣਗੀਆਂ, ਔਰ ਉਹ ਖਿੱਤਾ ਜਿਹੜਾ ਹੈ ਉਹ ਇੱਕ ਸਟੇਬਲ ਰੀਜਨ ਦੇ ਤੌਰ ਤੇ ਦੁਨੀਆ ਦੇ ਵਿੱਚ ਆਣਿਆ ਜਾਏ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।